1960 ਦੇ ਵਿੱਚ ਕਾਂਗੋ ਫਰਾਂਸ ਕੋਲੋਂ ਆਜ਼ਾਦ ਹੋਇਆ। ਜਦੋਂ ਦੋਵੇਂ ਮੁਲਕ ਆਜ਼ਾਦ ਹੋ ਗਏ ਤੇ ਉਹਨਾਂ ਨੇ ਇਸ ਤਰ੍ਹਾਂ ਕੀਤੇ, ਸਫੀਰ ਤੇ ਭੇਜਣੇ ਹੁੰਦੇ ਨੇ ਇੱਕ ਦੂਜੇ ਕੋਲ। ਫਰਾਂਸ ਨੇ ਆਪਣਾ ਸਫੀਰ ਜਿਹੜਾ ਕਾਂਗੋ ਦੇ ਵਿੱਚ ਭੇਜ ਦਿੱਤਾ। ਸਫੀਰ ਬਾਹਰ ਨੂੰ ਸੈਰ ਕਰਨ ਵਾਸਤੇ ਨਿਕਲਿਆ, ਅੱਗੋਂ ਇੱਕ ਕਬੀਲਾ ਪਿਆ ਤੇ ਸਫੀਰ ਨੇ ਸਮਝਿਆ ਕਿ ਮੇਰੇ ਇਸਤਕਬਾਲ ਵਾਸਤੇ ਆਏ ਨੇ, ਪਰ ਉਹ ਜਿਹੜਾ ਆਦਮਖੋਰ ਕਬੀਲਾ ਸੀ ਉਹ ਗੋਸ਼ਤ ਖਾਂਦੇ ਸਨ ਬੰਦੇ ਦਾ। ਉਹਨਾਂ ਸਫੀਰ ਫੜਿਆ, ਸਫੀਰ ਫੜ ਕੇ ਤੇ ਪਕਾ ਕੇ ਖਾ ਗਏ। ਜਦੋਂ ਇਹ ਗੱਲ ਪਿਛਾਂ ਫਰਾਂਸ ਦੇ ਵਿੱਚ ਪਤਾ ਲੱਗਾ ਤੇ ਉਹਨਾਂ ਨੇ ਉਹਨਾਂ ਦੇ ਉੱਤੇ ਲੱਖਾਂ ਡਾਲਰਾਂ ਦਾ ਜੁਰਮਾਨਾ ਕਰ ਦਿੱਤਾ ਕਿ ਇੰਨਾ ਜੁਰਮਾਨਾ ਅਦਾ ਕਰਨ ਸਾਡਾ ਸਫੀਰ ਉਹਨਾਂ ਖਾਦਾ। ਹੁਣ ਕਾਂਗੋ ਦੇ ਉੱਤੇ ਦਬਾਅ ਵੀ ਬੜਾ ਸੀ ਵੀ ਤੁਸੀਂ ਸਫੀਰ ਖਾਦਾ, ਉਹਨਾਂ ਦੇ ਪੈਸੇ ਦਿਓ, ਜੁਰਮਾਨਾ ਅਦਾ ਕਰੋ। ਦੂਸਰਾ ਉਧਰੋਂ ਪ੍ਰੈਸ਼ਰ ਵੀ ਬੜਾ ਸੀ ਤੇ ਇੱਕ ਉਹ ਨਵਾਂ ਆਜ਼ਾਦ ਹੋਇਆ ਸੀ, ਉਹਨਾਂ ਕੋਲ ਪੈਸੇ ਵੀ ਕੋਈ ਨਹੀਂ ਸਨ। ਹੁਣ ਕਾਂਗੋ ਨੇ ਕਾਫੀ ਸੋਚ ਵਿਚਾਰ ਤੋਂ ਬਾਅਦ ਇੱਕ ਖੱਤ ਲਿਖਿਆ, ਬੜੀ ਮੁਸ਼ਕਲ ਦੇ ਨਾਲ ਉਹਨਾਂ ਆਖਿਆ ਗੱਲ ਇਹ ਵੇ ਵੀ ਅਸੀਂ ਤੁਹਾਡਾ ਸਫੀਰ ਖਾ ਲਿਆ, ਤੁਹਾਡੇ ਮੁਲਕ ਦੇ ਵਿੱਚ ਸਾਡਾ ਸਫੀਰ ਏ, ਇਹ ਹੁਣ ਤੁਸੀਂ ਖਾ ਲਵੋ ਤੇ ਹਿਸਾਬ ਸਾਡਾ ਬਰਾਬਰ ਹੋ ਜਾਏਗਾ, ਸਾਡੇ ਕੋਲ ਪੈਸੇ ਕੋਈ ਨਹੀਂ, ਅਸੀਂ ਨਵੇਂ ਆਜ਼ਾਦ ਹੋਏ ਹਾਂ। ਮੈਂ IMF ਨੂੰ ਕਹਿਣਾ ਚਾਹੁੰਦਾ ਸਾਡੀ ਮਜ਼ੀਦ ਬਿਜਲੀ ਤੇਲ ਮਹਿੰਗਾ ਨਾ ਕਰਾਓ। ਹੁਣ ਸਾਡੇ ਕੋਲ ਕੋਈ ਸ਼ਾਨ ਨਹੀਂ, ਨਾ ਤੁਹਾਡਾ ਸੂਦ ਅਸੀਂ ਦੇ ਸਕਨੇ ਆ, ਨਾ ਅਸੀਂ ਤੁਹਾਡੇ ਪੈਸੇ ਮੋੜ ਸਕਨੇ ਆ। ਪੈਸੇ ਅਸਾਂ ਨਹੀਂ ਲਏ ਜਿਹੜੇ ਅਸੀਂ ਮੋੜੀਏ, ਪੈਸੇ ਲਏ ਨੇ ਹੁਕਮਰਾਨ ਜਮਾਤਾਂ ਨੇ, ਜਿਹੜੇ ਇਕਤਦਾਰ ਦੇ ਵਿੱਚ ਰਹੇ ਨੇ ਉਹਨਾਂ ਨੇ ਲਏ ਨੇ। ਉਹਨਾਂ ਲੈ ਕੇ ਵੀ ਸਾਡੇ ਤੱਕ ਨਹੀਂ ਪਹੁੰਚਾਏ, ਅਗਰ ਪਹੁੰਚਾਏ ਹੁੰਦੇ ਤਾਂ ਅਸੀਂ ਤੁਹਾਨੂੰ ਜ਼ਰੂਰ ਦਿੰਦੇ। ਉਹਨਾਂ ਲੈ ਕੇ ਤੁਹਾਡੇ ਇੱਥੇ ਸਵਿਸ ਬੈਂਕ ਨੇ, ਉਹਨਾਂ ਬੈਂਕਾਂ ਦੇ ਵਿੱਚ ਉਹਨਾਂ ਦੇ ਅਕਾਊਂਟ ਨੇ, ਸਾਰਾ ਪੈਸਾ ਇੱਥੇ ਤੁਹਾਡੇ ਕੋਲ ਹੀ ਪਿਆ। ਆਪਣਾ ਪੈਸਾ ਤੁਸੀਂ ਇੱਥੇ ਲੈ ਲਵੋ, ਜ਼ਬਤ ਕਰ ਲਵੋ, ਜਿਵੇਂ ਤੁਹਾਡੇ ਕੋਲ ਲਿਆ ਜਾਂਦਾ ਲੈ ਲਓ। ਬਾਕੀ ਇਸ ਕੌਮ ਦੇ ਉੱਤੇ ਕੋਈ ਰਹਿਮ ਕਰੋ, ਕੋਈ ਸਾਡੇ ਹਾਲ ਤੇ ਹੀ ਰਹਿਮ ਕਰ ਦਿਓ ਤੇ ਬਾਕੀ ਇਹਨਾਂ ਨਾਲ ਤੁਸੀਂ ਨਿਬੜੋ। ਅਸੀਂ ਹੁਣ ਇੰਨੇ ਮਹਿੰਗੇ ਬਿਜਲੀ ਦੇ ਬਿੱਲ ਜਾਂ ਤੇਲ ਪੈਟਰੋਲ ਇੰਨਾ ਮਹਿੰਗਾ ਅਸੀਂ ਨਹੀਂ ਲੈ ਸਕਦੇ। ਬਾਕੀ ਮੇਰੀ ਦੁਆ ਹੈ ਅੱਲਾਹ ਪਾਕ ਸਾਡੀ ਇਹਨਾਂ ਚੋਰ ਕਰਪਟ ਹੁਕਮਰਾਨਾਂ ਤੋਂ ਜਾਨ ਛਡਾਏ, ਕੋਈ ਨੇਕ ਹੁਕਮਰਾਨ ਸਾਡੇ ਤੇ ਮੁਸੱਲਤ ਹੋਣ ਜਿਹੜਾ ਇਸ ਕੌਮ ਦਾ ਸੋਚਣ, ਇਸ ਮੁਲਕ ਦਾ ਸੋਚੇ। ਹਮੇਸ਼ਾ ਖੁਸ਼ ਰਹੋ, ਹੱਸਦੇ ਰਹੋ ਤੇ ਵਸਦੇ ਰਹੋ।